ਰਿਸਪੈਕਟ ਹੈ ਉਹ ਕੁਸ਼ਤੀ ਦੇ ਵਿੱਚ ਹੈ, ਕਬੱਡੀ 'ਚ ਹੈ ਹੀ ਨਹੀਂ। ਹੁਣ ਇੱਥੇ ਬੰਦੇ ਸੀਨੀਅਰ ਦੀ ਇੱਜ਼ਤ ਕੀ, ਉਸਤਾਦਾਂ ਨੂੰ ਛੱਡ ਜਾਂਦੇ, ਉਸਤਾਦ ਦੀ ਇੱਜ਼ਤ ਭੁੱਲ ਜਾਂਦੇ ਲੋਕ, ਕਲੱਬਾਂ ਛੱਡਦੇ ਆ। ਚਲੋ ਉਹ ਤਾਂ ਦੂਈ ਗੱਲ ਹੈ, ਉਸਤਾਦ ਜਿਹਨੇ ਬਾਂਹ ਜਾਂ ਉਂਗਲੀ ਫੜ ਕੇ ਤੁਰਨਾ ਸਿਖਾਇਆ ਉਹਨੂੰ ਛੱਡ ਜਾਂਦੇ ਆ। ਜਿਹੜੀ ਆ ਟ੍ਰੇਨਿੰਗ ਆਪਣੀ, ਇਹਨਾਂ ਨੂੰ ਟ੍ਰੇਨਿੰਗ ਸੁਬਾਹ ਦੀ ਜਿਹੜੀ ਸਭ ਤੋਂ ਵੱਡੀ ਟ੍ਰੇਨਿੰਗ ਜਿਹੜੀ ਨਾ ਉਹ ਸੁਬਾਹ ਦੀ ਆ ਵੀਰੇ। ਤੁਸੀਂ ਟ੍ਰੇਨਿੰਗ ਨੂੰ ਅੱਜ ਕੱਲ੍ਹ ਮੀਡੀਆ ਤੇ ਚੜਾਤਾ, ਮੈਂ 2 ਮਾਰੇ ਡੰਡ ਤੇ ਮੈਂ ਮੀਡੀਆ ਤੇ ਆ ਗਿਆ ਜੀ, ਮੈਂ ਬੜੀ ਟ੍ਰੇਨਿੰਗ ਕਰਦਾ। ਸਾਰੇ ਮੇਰੇ ਭਰਾ ਜਿਹੜੇ YouTube ਚੈਨਲ ਦੇਖਦੇ ਆਪਣਾ, ਤੇ ਆਪਾਂ ਤੁਹਾਨੂੰ ਅੱਜ ਮੁੰਡੇ ਬੈਠੇ ਆ ਭਲਵਾਨ ਤੇ ਇਹਨਾਂ ਦੀਆਂ ਗੱਲਾਂ ਪਤਾ ਸੁਣਾਉਂਦੇ ਆ। ਤੇ ਸਾਰੇ ਭਰਾ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ। ਤੇ ਭਰਾ ਨਾ ਸਾਰੇ ਹੁਣ ਸੁਲਝੀਆਂ ਗੱਲਾਂ ਕਰੋ, ਸਾਰੇ ਪਹਿਲੇ ਹੱਲੋ ਕਰੋ ਸਾਰੇ ਚੈਨਲ ਨੂੰ ਦੇਖਣ ਵਾਲੇ ਭਰਾਵਾਂ ਸਾਰਿਆਂ ਨੂੰ। ਪੰਜਾਬ ਨੂੰ ਸਬਸਕ੍ਰਾਈਬ ਕਰੋ। ਗੱਲ ਇਹ ਨਾ ਕਿ 2-4 ਮਿੰਟ 5 ਮਿੰਟ ਜਿਹੜਾ ਟਾਈਮ ਕੱਢਦਾ ਤੂੰ, ਹਾਂ ਇਹ ਇਹਨਾਂ ਵਾਸਤੇ ਕੱਢਦਾ। ਸਾਰੇ ਕਬੀਲਦਾਰ ਬੰਦੇ ਬੈਠੇ ਤੋਂ ਪਹਿਲਾਂ ਪੰਜਵਾਂ ਉਹ ਦੇ ਸਭ ਤੋਂ ਵੱਡਾ ਕਬੀਲਦਾਰ ਵਿਆਹ ਬੰਦੇ ਆ, ਕਬੀਲਦਾਰੀਆਂ ਸਿਰ ਤੇ ਆ। ਕਿਉਂ ਬਿਲਕੁਲ 100 ਗੱਲਾਂ ਬਾਤਾਂ। ਤੁਸੀਂ ਜਿਵੇਂ ਵਾਲੇ ਦਿਨ ਛੁੱਟੀ ਕਰ ਲੈਣੀ ਹੈ, ਪੱਕੀ ਅੱਜ ਵੀ ਛੁੱਟੀ ਹੈ ਤੁਹਾਡੀ। ਛੜਾ ਛਾੜਾ ਜਿਵੇਂ ਤਾਂ ਕਿ ਬਿਰਿਆਨੀ ਬਿਰਿਆਨੀ ਡੇ ਭਾਈ ਇਹਦਾ ਪੱਕਾ 6 ਦਿਨ ਵੇਲੇ ਜਿਵੇਂ ਦੀ ਛੁੱਟੀ ਕਰਦੇ ਬੜਾ ਹੀ ਅੱਖ ਬੰਦਾ ਉਹ ਛਾਪਾ ਮਾਰਨਾ ਇਸ ਬਾਰੇ ਛਾਪਾ ਮਾਰਨਾ। ਨਹੀਂ, ਅਗਰ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਤੁਹਾਡੇ ਦਿਲ ਦੀ ਖੁਆਇਸ਼, ਮੈਂ ਕਹਿੰਦਾ ਵੀ ਤੁਸੀਂ ਇਜ਼ਹਾਰ ਕਰੋ ਆਪਣਾ ਤੇ ਵੀਡੀਓ ਦੇ ਵਿੱਚ। ਮੈਂ ਇਹ ਕਹਿਣਾ ਵਾ ਗੱਲ ਇਹ ਆ ਕਿ ਜਿਹੜੀ ਅੱਜ ਕੱਲ ਦੇ ਬੰਦੇ ਕਬੱਡੀ ਨੂੰ ਜੁੜੇ ਹੋਏ ਨਾ, ਹਾਂ ਆ ਯੰਗ ਜਿਹੜੀ ਜਨਰੇਸ਼ਨ ਆ ਜਿਹੜੀ ਆਪਣੀ, ਹਾਂਜੀ ਇਹਨਾਂ ਨੂੰ ਚਾਹੀਦਾ ਕਿ ਮਿਹਨਤ ਕਰੋ। ਹਾਂਜੀ ਅੱਜ ਕੱਲ ਕੋਈ ਵੀ ਜੰਮਦਾ ਬੱਚਾ ਜਾਂ ਉਹਦਾ ਪਰ 2-4 ਦਿਨ ਪਹਿਲੇ ਨੰਬਰ ਤੇ ਕੋਈ ਗੱਲ ਨਹੀਂ ਪੁੱਛਦੇ। ਹਾਂਜੀ ਇਹ ਨਹੀਂ ਕਹਿੰਦੇ ਭਾਜੀ ਕਿਹੜੀ ਟ੍ਰੇਨਿੰਗ ਕਰੀਏ ਜਾਂ ਕਿੱਦਾਂ ਕਰੀਏ, ਭਾਜੀ ਕਿਹੜਾ ਟੀਕਾ ਲੱਗਦਾ। ਯਾਰ ਆਪਣੇ ਜ਼ਿਹਨ ਨੂੰ ਵਾਸ਼ ਕਰੋ। ਜਿਹੜੇ ਯੰਗ ਮੁੰਡੇ ਉੱਠ ਰਹੇ ਆ 2-2 3-3 ਸਾਲ ਬਸ ਨਾ ਖੇਡੋ, ਕੋਈ ਲੰਮੀ ਕਬੱਡੀ ਖੇਡੋ ਯਾਰ। ਲੰਮੀ ਕਬੱਡੀ ਦੇ ਵਿੱਚ ਖੇਡੋਗੇ ਤਾਂ ਤੁਹਾਡਾ ਨਾਂ ਹੋਏਗਾ। 2-4 ਦਿਨ ਦੀ ਕਬੱਡੀ ਤੁਹਾਨੂੰ 2-4 ਦਿਨ ਯਾਦ ਰੱਖਣਾ, ਬਾਅਦ ਚ ਭੁੱਲ ਜਾਣਾ। ਹਾਂਜੀ ਤੁਸੀਂ ਲੰਮੀ ਕਬੱਡੀ ਖੇਡੋ, ਉਹਦੇ 'ਚ ਬੜਾ ਇੱਜ਼ਤ ਵੀ ਆ, ਨਾਮ ਵੀ ਆ, ਬੰਦਾ ਫਿਰ ਯਾਦ ਵੀ ਰੱਖਦਾ ਯਾਰ ਉਹ ਫਲਾਣੇ ਬੰਦੇ ਨੇ ਇੰਨੀ ਕਬੱਡੀ ਖੇਡੀ ਸੀ ਯਾਰ, ਇਹਨੇ ਬੰਦੇ ਨੇ ਇੰਨੀ ਕਬੱਡੀ ਖੇਡੀ। ਤੇ ਹੁਣੇ ਤੁਸੀਂ ਟੀਕਾ ਗੋਲੀ 4 ਦਿਨ 2 ਦਿਨ ਬਸ ਹੋ ਲਓ ਜੀ, ਚੜ ਗਏ ਜੀ, ਲੱਥ ਗਏ ਜੀ, ਕੀ ਗੱਲ ਹੋਈ ਜੀ, ਆ ਸੱਟ ਲੱਗ ਗਈ ਭਾਈ ਉਹਦੇ, ਪਤਾ ਨਹੀਂ ਕੀ ਗੱਲ ਬਣੀ। ਉਹ ਯਾਰ ਮਿਹਨਤ ਕਰੋ, ਦੇਸੀ ਘੀ ਖਾਓ। ਤੁਸੀਂ ਕੱਟੇ ਨੂੰ ਜੋੜੀਆਂ ਬੱਕਰਾ ਵੀ ਖਾ ਲਓ ਥੋੜਾ ਬਹੁਤਾ, ਪ੍ਰੋਟੀਨ ਦੇ ਸਾਹ ਜੋ ਉਹਦੇ 'ਚ ਕਰੋ। ਟ੍ਰੇਨਿੰਗ ਸਾਰੀ ਕੁਝ ਕਰੋ, ਜਿਮ ਘੱਟ ਕਰੋ, ਗਰਾਊਂਡ ਟ੍ਰੇਨਿੰਗ ਸਭ ਤੋਂ ਬਹੁਤੀ ਕਰੋ। ਜੇ ਸਹੀ ਆ ਤੇ ਘੱਟ ਤੋਂ ਘੱਟ ਆਣ ਕੇ ਇੱਥੇ ਕੋਈ 15-20 ਕਬੱਡੀਆਂ ਪਾਵੇ ਆਪਣੀਆਂ ਡੇਲੀ ਦੀਆਂ। ਜੇ ਬਹੁਤੇ ਜਾਣੇ ਆ ਤੇ ਜੇ 2-3 ਜਾਣੇ ਆ ਫਿਰ ਘੱਟ ਤੋਂ ਘੱਟ 30-35 ਕਬੱਡੀਆਂ ਪਾਵੇ ਯਾਰ ਬੰਦਾ। ਜਾਫੀ ਨੂੰ ਚਾਹੀਦਾ ਕੋਈ 15-20 ਹੱਥ ਲੱਗੇ ਜਾਫੀ ਸਾਈ ਨੂੰ, ਫੇਰ ਟ੍ਰੇਨਿੰਗ ਹੋਵੇ। ਇਹ ਕਿਹੜੀ ਗੱਲ ਯਾਰ ਭਾਈ ਆਇਆ ਹਾਂਜੀ ਭਾਈ ਕਬੱਡੀ ਖੇਡਣੀ ਹੈ ਤੇ ਪਹਿਲੇ ਕੋਈ ਗੱਲ ਨਹੀਂ, ਟੀਕਾ ਗੋਲੀ ਕੀ ਕਰੀਏ ਤੇ ਤਗੜੇ ਹੋਏ ਛੇਤੀ। ਯਾਰ ਇਹਨਾਂ ਤੋਂ ਪਰਹੇਜ਼ ਕਰੋ ਯਾਰ। ਆਪਣੀ ਕਬੱਡੀ ਹੋਰ ਆ, ਉਹਨਾਂ ਲੋਕਾਂ ਦੀ ਕਬੱਡੀ ਇੰਡੀਆ ਦੀ ਹੋਰ ਕਬੱਡੀ ਆ, ਉਹਨਾਂ ਦੀ ਕਬੱਡੀ ਬਾਹਰ ਆ, ਆਪਣੀ ਕਬੱਡੀ ਮਹਿਕਮਿਆਂ ਦੀ। ਆਪਾਂ ਅੱਲਾ ਦਾ ਇਹ ਬੜਾ ਸ਼ੁਕਰ ਅਦਾ ਕਰੋ ਕਿ ਅੱਲਾਹ ਤਾਲਾ ਨੇ ਆਪਾਂ ਨੂੰ ਮਹਿਕਮੇ ਦਿੱਤੇ ਆ। ਸੱਟ ਲੱਗ ਗਈ ਮਹਿਕਮਾ ਤੇ ਚਲੋ ਆਪਾਂ ਨੂੰ ਝੱਲਦਾ ਹੀ ਆ ਨਾ। ਪਹਿਲੇ ਨੰਬਰ ਤੇ ਸੱਟ ਤੋਂ ਪਰਹੇਜ਼ ਇਸੇ ਤਰ੍ਹਾਂ ਹੀ ਹੋ ਸਕਦਾ ਕਿ ਆਪਾਂ ਟੀਕੇ ਗੋਲੀਆਂ ਤੋਂ ਬਚੀਏ। ਤੇ ਮੇਰਾ ਵੀਰਾ ਜਿਹੜੇ ਯੰਗ ਮੁੰਡੇ ਨਾ ਉੱਠਣ ਦੇ ਆ ਜੇ, ਉਹਨਾਂ ਨੂੰ ਇਹ ਮੈਸੇਜ ਆ ਕਿ ਮੇਰੇ ਵੀਰ ਜਿਹੜੇ ਨਾ ਆਪਣੀ ਦੇਸੀ ਖੁਰਾਕ ਨੂੰ ਤਰਜੀਹ ਦਿਓ। ਕੋਈ ਦਲੀਆ, ਕੋਈ ਸ਼ਹਿਦ, ਕੋਈ ਅੰਡੇ, ਇੱਦਾਂ ਯਾਰ ਇਹਨਾਂ ਦੇ ਵਿੱਚ ਹੀ ਸਾਰਾ ਕੁਛ ਆ ਪ੍ਰੋਟੀਨ ਆ। ਤੁਸੀਂ ਟੀਕੇ ਗੋਲੀਆਂ ਇਹਨਾਂ ਤੋਂ ਪਰਹੇਜ਼ ਕਰੋ ਥੋੜਾ ਇਹਨਾਂ ਯਾਰ, ਮਿਹਰਬਾਨੀ ਯਾਰ। ਦੱਸ ਵੀ ਬੱਬਰ ਸ਼ਰਾ ਤੁਸੀਂ ਹੁਣ ਜਿਮ ਟ੍ਰੇਨਰ ਬਹੁਤ ਕਰਦੇ, ਕੰਨਾਂ ਨੂੰ ਹੈੱਡਫੋਨ, ਗਾਣੇ ਤੋਂ ਬਗੈਰ ਟ੍ਰੇਨਿੰਗ ਨਹੀਂ ਹੁੰਦੀ ਅੱਜ ਕੱਲ੍ਹ ਮੁੰਡਿਆਂ ਕੋਲ। ਗਰਾਊਂਡ ਟ੍ਰੇਨਿੰਗ ਵਰਗੀ ਸ਼ਾਇਦ ਕੋਈ ਨਹੀਂ, ਲਚਕ ਇਹਦੇ 'ਚ ਭਾ, ਤਕਨੀਕ ਇਹਦੇ 'ਚ, ਦਾ ਇਹਦੇ 'ਚ, ਮਿੱਟੀ ਨਾਲ ਮਿੱਟੀ ਹੋਵੇਗਾ ਤੇ ਕੱਲ੍ਹ ਨੂੰ ਗਰਾਊਂਡ 'ਚ ਬੰਦਾ ਖੇਡਦਾ। ਜਿਹੜੇ ਨਵੇਂ ਮੁੰਡੇ ਨਾ ਉਹ ਦੇਖ ਲੈਂਦੇ ਆ ਵੀ ਫਲਾਣਾ ਜਿਹੜਾ ਪਲੇਅਰ ਤਗੜਾ ਹੈ ਨਾ ਵੀ ਜਿਮ ਕਰਨ ਲੱਗਾ, ਉਹ ਇਹ ਨਹੀਂ ਦੇਖਦੇ ਵੀ ਉਹ ਇੱਕ ਦਿਨ ਕਰਦਾ ਵੀਡੀਓ ਬਣਾਉਣੀ ਉਹਨੇ, ਵੀਡੀਓ ਬਣਾ ਕੇ ਮਤਲਬ ਖਤਮ ਹੈ। ਸਾਡੇ ਬੰਦੇ ਉਹ ਰੂਟੀਨ ਬਣਾ ਲੈਂਦੇ ਆ, ਜਿਸ ਹਾਰਡ ਹੁੰਦਾ ਪੱਠਾ ਟੁੱਟਦਾ ਪਤਾ ਨਹੀਂ ਲੱਗਦਾ, ਥੋੜਾ ਜਿਹਾ ਮੁੰਡਾ ਉੱਠਣ ਲੱਗਦਾ, ਉਹ ਜਿਮ ਸ਼ਿਮ ਮਾਰਦਾ, ਪ੍ਰੋਟੀਨ ਖਾਂਦਾ, ਉਹਨੇ ਅਗਲੀ ਖੁਰਾਕ ਦਾ ਨਹੀਂ ਪਤਾ ਹੁੰਦਾ ਕੀ ਕਰਨਾ ਹੈਗਾ, ਕਰਨਾ ਕੀ ਹੈ। ਤੇ ਉਹ ਬੰਦੇ ਮਾਲਸ਼ ਨਹੀਂ ਕਰਦੇ, ਟਰੈਕ ਸੂਟ ਪਾਉਂਦੇ ਯਾਰ। ਜਿਹੜੀ ਆ ਟ੍ਰੇਨਿੰਗ ਆਪਣੀ, ਇਹਨਾਂ ਨੂੰ ਟ੍ਰੇਨਿੰਗ ਸੁਬਾਹ ਦੀ ਜਿਹੜੀ ਸਭ ਤੋਂ ਵੱਡੀ ਟ੍ਰੇਨਿੰਗ ਜਿਹੜੀ ਨਾ ਉਹ ਸੁਬਾਹ ਦੀ ਆ ਵੀਰੇ। ਤੁਸੀਂ ਟ੍ਰੇਨਿੰਗ ਨੂੰ ਅੱਜ ਕੱਲ੍ਹ ਮੀਡੀਆ ਤੇ ਚੜਾਤਾ, ਮੈਂ 2 ਮਾਰੇ ਡੰਡ ਤੇ ਮੈਂ ਮੀਡੀਆ ਤੇ ਆ ਗਿਆ ਜੀ, ਮੈਂ ਬੜੀ ਟ੍ਰੇਨਿੰਗ ਕਰਦਾ। ਟ੍ਰੇਨਿੰਗ ਜ਼ਾਰ ਨਹੀਂ ਕਰੀਦੀ ਮੇਰੇ ਵੀਰੇ, ਟ੍ਰੇਨਿੰਗ ਜ਼ਾਰ ਨਹੀਂ ਕਰੀਦੀ। ਇਹ ਜਿਹੜੀ ਸੁਬਾਹ ਦੀ ਟ੍ਰੇਨਿੰਗ ਆ, ਸਮਝ ਲਓ ਕਿਸੇ ਨੂੰ ਵੀ ਪਤਾ ਨਾ ਲੱਗੇ ਤਾਂ ਉਦੋਂ ਟ੍ਰੇਨਿੰਗ ਕਰੋ। ਮੈਂ ਨਫੀਸ ਅਸੀਂ ਦੋਵੇਂ ਇਸੇ ਤਰ੍ਹਾਂ ਹੀ ਟ੍ਰੇਨਿੰਗ ਕਰਦੇ ਰਹੇ ਹਾਂ, ਸਾਨੂੰ ਤਾਂ ਪਤਾ ਨਹੀਂ ਲੱਗਿਆ ਕਿ ਸਾਨੂੰ ਕਿਸੇ ਨੇ ਵੇਖਿਆ ਵੀ ਆ।
ਜਾ ਕੇ ਨਮਾਜ਼ ਪੜ੍ਹੀ ਜਾ ਕੇ ਅਸੀਂ ਨਮਾਜ਼ ਪੜ੍ਹੀ ਅਲਹਮਦੁਲਿਲਾ। ਤੇ ਯਾਰ ਤੁਸੀਂ ਤੇ ਟ੍ਰੇਨ ਕਰਦੇ ਬਾਅਦ ਚ ਕੱਛਾ ਪਾਉਂਦੇ ਆ ਤੁਸੀਂ, ਤੇ ਪਹਿਲਾਂ ਦੂਸਰਾ ਕੀ ਕਹਿੰਦੇ ਲਾਈਵ ਚੱਲਣ ਦੀ ਹੁੰਦੀ ਢਾਈ ਟ੍ਰੇਨ, ਉਹ ਕਿਹੜੀ ਟ੍ਰੇਨ ਕਰ ਦਿਖਾ ਵੀ ਦੀ ਟ੍ਰੇਨ ਕੋਈ ਨਹੀਂ ਹੈ। ਟ੍ਰੇਨਰ ਨੂੰ ਨਹੀਂ ਦਿਲ ਕਰਦਾ ਉਦੋਂ ਜਿਮ ਕਰੀ। ਇਹ ਅੱਜ ਦੀ ਰੱਖੋ, ਅੱਜ ਦੀ ਰੱਖੋਗੇ ਤੇ ਅੱਲਾਹ ਤਾਲਾ ਦੀ ਜ਼ਾਤ ਇੱਜ਼ਤ ਦੇਗੀ ਇਨਸ਼ਾਅੱਲਾ। ਉਹ ਨਵੇਂ ਮੁੰਡਿਆਂ ਨੂੰ ਤਾਂ ਮਹੀਨੇ 'ਚ ਇੱਕ ਅੱਧੀ ਵਾਰੀ ਚਲੋ ਕਰ ਲੈਣ, ਜਿਮ ਕਰ ਲੈਣ। ਚਲੋ ਹੁਣ ਸਾਡੇ ਵਰਗਾ ਹੋਇਆ ਚਲੋ ਜਿਮ 8 ਦਿਨਾਂ ਬਾਅਦ ਮਾਰੇ ਜਿੱਦਣ ਜੀ ਨਹੀਂ ਕਰਦਾ ਟ੍ਰੇਨਰ ਨੂੰ ਕੋਈ ਜਿਸਮ ਦੁਖਿਆ ਨਾ ਉਦੋਂ ਜਿਮ ਜਾਣਾ ਚਾਹੀਦਾ। ਅਸੀਂ ਯਾਰ ਸਰਦੀਆਂ ਦੀ ਰੈਸਟ ਕੀਤੀ, ਉਸਤਾਦ ਸਾਡੇ ਨੇ ਸਾਨੂੰ ਸਰਦੀਆਂ ਦੀ ਪੂਰੀ ਰੈਸਟ ਕਰਨ ਦਿੱਤੀ। ਅੱਗਾਂ ਹੁਣ ਗਰਮੀ ਆ ਗਈ, ਉਹ ਤਾਂ ਕੋਈ ਵੈਸੇ ਹੀ ਇੰਨੀ ਠੰਡ ਪਈ ਹੈ ਯਾਰ, ਕੋਈ ਰੈਸਟ ਨਹੀਂ। ਇਮਾਨਦਾਰੀ ਦੀ ਗੱਲ, ਉਸਤਾਦ ਸੁਗਾ ਆਪ ਕੱਛਾ ਪਾ ਕੇ ਵਿੱਚ ਖਲੋਤਾ ਸੀਗਾ। अब मैं हो गया, आती हो गया, सारे भाई सफियान, नफीस, मुबशर, आसान, काशी, विकास, गफरान, सारे मुंडे यार लड़के इत्थे होंदे माशाअल्लाह, छोटे भी यार अपने यार मेहनत नूं तुसीं ग्राउंड नूं बहुत ही टाइम दो। जिहड़े बंदा ग्राउंड ट्रेन करेगा वही तगड़ा होएगा। खेडेगा भी लौंगा। लंबी कबड्डी उन्हें खेडनी जिन्हें ग्राउंड की ट्रेन करनी समझिए। जिम शिम 2-4 दिन बस, और कोई गलबात नहीं। टीके गोली ये इन्हां नूं तरजीह दे रहे अजकल सब तो बहुते बंदे। वजन कितना वादा, प्रोटीन दसो। 20,000 की प्रोटीन लैनी, इन्हों कोई 10,000 की देसी खुराक खाधी होवे, दलिया बंदा घर का दुध दलिया करदा पेट दुध वजन वादा जाता। केले खावे, शेक पीवे। हजम करने वास्ते मेहनत करनी पैनी है ना। प्रोटीन खाते हैं, खा के डोले शोले बनते, ट्रोजर शर्ट पानी है, बाजार च तुरे आ, बंदे नूं पता लगदा कबड्डी खेलदा। प्रोटीन छड्डदे हवा निकल जाती विचों सारी प्रोटीन वाली। काशी सियाना बंदा दस कोई तुम्हें गलबात भाई सारियां सही कीतियां। प्रोटीन वाकई नहीं खानी चाहिए ਤੇ ਬਾਹਰ ਕਿ ਮਿਹਨਤ ਭਾਈ ਜਿੰਨੀ ਹੋਵੇ ਉਨੀ ਕਰਨੀ ਚਾਹੀਦੀ। ਗਰਾਊਂਡ ਮਿਹਨਤੀ, ਜਿਮ ਘੱਟ ਕਰਨਾ ਚਾਹੀਦਾ। ਸਾਡੇ ਉਸਤਾਦ ਸਾਨੂੰ ਇਹੀ ਦੱਸਿਆ ਤੇ ਕਰਨਾ ਵੀ ਚਾਹੀਦਾ। ਨਫੀਸ ਯਾਰ ਇੱਕ ਹੋਰ ਸਵਾਲ ਆ ਤੁਹਾਡੇ ਤੇ ਸਾਰਿਆਂ ਤੇ। ਅੱਜ ਕੱਲ ਯਾਨੀ ਕਿ ਮੁੰਡਿਆਂ ਦੇ ਵਿੱਚ ਇੱਜ਼ਤ ਮੁੱਕ ਗਈ, ਸੀਨੀਅਰ ਬੰਦੇ ਦੀ ਇੱਜ਼ਤ ਨਹੀਂ ਹੈ ਦਿਲਾਂ ਦੇ ਵਿੱਚ। ਹਰ ਬੰਦੇ ਦੀ ਦੌੜ ਲੱਗੀ ਆ, ਇਹਦਾ ਕੀ ਵਜ੍ਹਾ ਵਾ? ਉਹ ਜਿੱਦਾਂ ਉਹ ਇੰਡੀਆ ਦੇ ਵਿੱਚ ਕਹਿੰਦੇ ਜਿਹੜੀ ਉਸਤਾਦੀ ਦੀ ਰਿਸਪੈਕਟ ਹੈ ਉਹ ਕੁਸ਼ਤੀ ਦੇ ਵਿੱਚ ਹੈ, ਕਬੱਡੀ 'ਚ ਹੈ ਹੀ ਨਹੀਂ। ਹੁਣ ਇੱਥੇ ਬੰਦੇ ਸੀਨੀਅਰ ਦੀ ਇੱਜ਼ਤ ਕੀ, ਉਸਤਾਦਾਂ ਨੂੰ ਛੱਡ ਜਾਂਦੇ, ਉਸਤਾਦ ਦੀ ਇੱਜ਼ਤ ਭੁੱਲ ਜਾਂਦੇ ਲੋਕ। ਕਲੱਬਾਂ ਛੱਡਦੇ ਆ, ਚਲੋ ਉਹ ਤਾਂ ਦੂਈ ਗੱਲ ਹੈ। ਉਸਤਾਦ ਜਿਹੜਾ ਜਿਹਨੇ ਬਾਂਹ ਜਾਂ ਉਂਗਲੀ ਫੜ ਕੇ ਤੁਰਨਾ ਸਿਖਾਇਆ ਉਹਨੂੰ ਛੱਡ ਜਾਂਦੇ ਆ, ਉਹਦੀਆਂ ਬਖੋਈਆਂ ਕਰਦੇ ਆ, ਮੁਰਗੇ ਕੱਲ੍ਹ ਉਹਦੇ ਨਾਲ ਲੱਗ ਜਾਂਦੇ ਆ, ਫਿਰ ਉਹਨੂੰ ਛੱਡ ਜਾਂਦੇ ਆ। ਇਹ ਅੱਜ ਕੱਲ੍ਹ ਤੁਰਿਆ। ਬਾਕੀ ਜਿਹੜੀ ਰਿਸਪੈਕਟ ਹੈ ਉਹ ਤਾਂ ਬਿਲਕੁਲ ਹੁਣ ਨਵੇਂ ਮੁੰਡੇ ਆ ਭੱਜ ਗਏ ਪਹਿਲੇ ਥਾਪੀ, ਉਹ ਵੀ ਚੱਲਦੀ ਹੈ ਅੱਗੇ। ਪਹਿਲੇ ਪ੍ਰੇਅਰ ਦਾ ਕਿਤੇ ਕੋਈ ਅੱਗੋਂ ਵੇਰ ਨਾ ਕਿਸੇ ਨੇ ਸਟਾਈਲ ਮਾਰਨਾ, ਸਿੱਧੀ ਸਿੱਧੀ ਗੋਡੀ ਰਿਸਪੈਕਟ ਦਿਲਾਂ ਦੇ ਵਿੱਚ ਸੀ। ਹਾਲੇ ਤੱਕ ਨਾਂ ਵੀ ਉਹਨਾਂ ਦਾ ਤਾਂ ਹੀ ਚੱਲਦਾ ਪਿਆ, ਰਿਆਜ਼ ਮਿਆਣਾ, ਅਮੀਨ ਜੱਟ, ਉਹਨਾਂ ਦਾ ਨਾਂ ਵੀ ਤਾਂ ਲੋਕ ਲੈਂਦੇ ਆ। ਤੇ ਜਿਹੜੇ ਯੰਗ ਇਹ ਸਾਲ ਨਾਮ ਅਸੀਂ ਮੁੰਡਿਆਂ ਦਾ, ਕਿਉਂਕਿ ਕੋਈ ਪੁੱਛਦਾ ਵੀ ਨਹੀਂ ਉਹ ਆਪਣੇ ਗਰਾਊਂਡ 'ਚ ਬੰਦੇ ਆਉਂਦੇ ਆ ਜਿਹੜੇ ਕਹਿੰਦੇ ਆ ਉਹ ਜੇ ਇੱਕ ਅੱਧੀ ਕੋਡੀ ਭਜਦੇ ਆ ਨਾ ਦੀ ਗੱਲ ਆ ਅੱਜ ਕੱਲ੍ਹ ਅਗਲੇ ਗਰਾਊਂਡ 'ਚ। ਅਗਲੇ ਗਰਾਊਂਡ 'ਚ ਟਿਕਟਾਂ ਬਣਾ ਚਾਹੁੰਦੇ ਆ। ਤੁਹਾਡੇ ਸਾਹਮਣੇ ਟੀਕਾ ਗੋਲੀ ਹੋ ਰਹੀ ਆ, ਇਦਾਂ ਦੀ ਰਿਸਪੈਕਟ ਹੋ ਰਹੀ ਆ। ਜਿਹੜੇ ਬੰਦੇ ਪੁਰਾਣੇ ਆ ਸਿਰਫ ਉਹ ਹੀ ਇੱਕ ਦੂਸਰੇ ਦੀ ਆਪਣੇ ਉਸਤਾਦਾਂ ਦੀ ਰਿਸਪੈਕਟ ਕਰਦੇ ਆ। ਜਿਹੜੀ ਅੱਜ ਕੱਲ੍ਹ ਦੇ ਮੁੰਡੇ ਉਹ ਜਿੰਨੀ ਕੁ ਸਪੀਡ ਨਾਲ ਉੱਠਦੇ ਆ ਉਨੀ ਕੁ ਸਪੀਡ ਨਾਲ ਫਿਰ ਵਾਪਸ ਬਹਿ ਜਾਂਦੇ ਆ। ਕੋਈ ਇਹ ਦੱਸੋ ਮੈਨੂੰ ਕਿਹੜਾ ਬੰਦਾ ਜਿਹੜਾ ਕੋਈ ਲੌਂਗ ਖੇਡਣ ਦਿਆ। ਮੈਂ ਮਾਸ਼ਾਅੱਲਾ ਹੋ ਗਏ ਮੈਨੂੰ ਕੋਈ 18-19 ਸਾਲ ਹੋ ਗਏ ਆ, ਮੈਂ ਕਬੱਡੀ ਦੇ ਨਾਲ ਹੀ ਟੱਚ ਆ। ਮੈਂ ਨਹੀਂ ਕੋਈ ਦੇਖਿਆ ਕਿ 2-4 ਸਾਲ ਤੋਂ ਆਪਾਂ ਹੁਣ ਤੱਕ ਮੈਂ ਦੇਖਣਿਆ ਕਿ 2-4 ਸਾਲ ਖੇਡਦੇ ਬਸ ਬਹਿ ਜਾਂਦੇ ਆ। ਭਾਈ ਮਨਸ਼ੇ ਹੁਣੇ ਖੇਡੇ ਲੰਬੀ ਭਾਈ ਮਾਨਾ ਸਜਾਦ ਗੁਜਰ ਮੁਸ਼ਰਫ ਸ਼ਰਫ ਇਹਨਾਂ ਤੋਂ ਬਾਅਦ ਬੰਦੇ ਮੁੱਕ ਗਏ ਨਾ ਲੰਬੀ ਕਬੱਡੀ। ਕਿਹੜੇ ਆਏ ਦੱਸੋ ਮੈਨੂੰ, ਲੰਮੀ ਕਬੱਡੀ ਵਾਲਾ ਹੈ ਕਿਹੜਾ ਵਾ? ਇਹੀ ਤੇ ਮੈਂ ਗੱਲ ਕਰ, ਰਿਸਪੈਕਟ ਹੀ ਨਹੀਂ ਕਰਦੇ ਆਪਣੇ ਉਸਤਾਦ ਦਾ। ਉਹੀ ਕਿ ਜਿੱਧਰ ਫਾਇਦਾ ਮੁਫਾ ਆ ਉਧਰ ਹੋ ਜਾਂਦੇ ਆ। ਇਹ ਆਪਣੀ ਇੱਜ਼ਤ ਨਹੀਂ ਵੇਖਦੇ ਯਾਰ ਕਿ ਸਾਡੀ ਇਹਦੇ ਵਿੱਚ ਇੱਜ਼ਤ ਆ। ਅੱਜ ਕੱਲ੍ਹ ਸਿਰਫ ਪੈਸੇ ਨੂੰ ਇੱਜ਼ਤ ਦੇ ਰਹੇ, ਆਪਣੇ ਉਸਤਾਦ, ਆਪਣੇ ਗਰਾਊਂਡ, ਆਪਣੇ ਮੁੰਡਿਆਂ ਨੂੰ ਇਹ ਇੱਜ਼ਤ ਰਿਸਪੈਕਟ ਨਹੀਂ ਦੇ ਰਹੇ ਹੋ। ਜਿੱਦਾਂ ਮਾਂ ਪਿਓ ਇੱਕ ਹੁੰਦਾ, ਉਸਤਾਦ ਵੀ ਇੱਕ ਹੀ ਹੁੰਦਾ। ਜਿਹਨਾਂ ਤੋਂ ਕਬੱਡੀ ਸਫਾਈ ਹੁੰਦੀ ਗਰਾਊਂਡ 'ਚ ਪਹਿਲੇ ਦਿਨ ਉਹੀ ਉਸਤਾਦ ਹੁੰਦਾ। ਬਾਅਦ 'ਚ ਜਦੋਂ ਤਗੜੇ ਉਹਦਾ ਹਰ ਕੋਈ ਉਦੋਂ ਸਾਰੇ ਹੀ ਉਸਤਾਦ ਆ, ਉਦੋਂ ਸਾਰੇ ਹੀ ਭਰਾ ਵਾ, ਉਦੋਂ ਸਾਰੇ ਹੀ ਕੋਚ ਆ, ਸਾਰੇ ਰਿਸ਼ਤੇਦਾਰ ਸਾਰੇ ਹੀ। ਤੁਸੀਂ ਅੱਜ ਤਗੜੇ ਹੋ ਜਾਓ, ਤੁਹਾਨੂੰ ਜਿੰਨਾ ਚਿਕਰ ਤੁਸੀਂ ਖੇਲਦੇ ਆ ਉਹਨਾਂ ਚਿਕਰ ਤੁਹਾਡੀ ਬੱਲੇ ਬੱਲੇ ਆ। ਸਾਡੇ ਕੋਲ ਇਸ ਤਰ੍ਹਾਂ ਦੇ ਮੁੰਡੇ ਆ, ਮੇਰਾ ਆਤੀ ਵੀਰ ਲਾ ਲਓ ਤੁਸੀਂ, ਉਹਦੇ ਪੂਰੀ ਪਿੱਕ ਸੀਗੀ ਜੀ, ਉਹਨੂੰ ਸਾਰੇ ਹੀ ਫੋਨ ਕਰਦੇ ਸੀ। ਇਹ ਵੀ ਕਹਿੰਦੇ ਸੀਗੇ ਨਾਲ, ਕੋਈ ਨਹੀਂ ਆਤੀ ਆ ਜਾ, 2-4 ਪਾਈ, ਨਹੀਂ ਪਾਉਣ ਨੂੰ ਦਿਲ ਕੀਤਾ ਤੇ ਖਲੋਤਾ ਰਹੀ। ਅੱਜ ਤਾਈਂ ਆਤੀ ਦੇ ਸੱਟ ਲੱਗੀ ਆ, ਪਿੱਛੇ ਹੋਇਆ, ਕੋਈ ਬੰਦੇ ਨੇ ਕਿਸੇ ਨੇ ਨਹੀਂ ਪੁੱਛਿਆ ਉਹਨੂੰ ਕੀ ਆਤੀ ਤੂੰ ਕਿੱਥੇ ਆ, ਸੁੱਤਾ ਵਾਂ ਉੱਠਿਆ ਵਾਂ। ਪਹਿਲਾਂ ਇਹ ਵੀ ਗੱਲਾਂ ਪੁੱਛਦੇ ਰਹੇ ਉਹਨੂੰ ਕਿ ਆਤੀ ਰੋਟੀ ਖਾਧੀ ਆ, ਆਤੀ ਸੁੱਤਾ ਵਾਂ। ਇਸ ਤਰ੍ਹਾਂ ਇਹ ਚੀਜ਼ ਆਪਣੇ ਚੋਂ ਖਤਮ ਕਰੋ ਯਾਰ। ਜੇ ਕਿਸੇ ਦੇ ਸੱਟ ਲੱਗਦੀ ਰਿਸਪੈਕਟ ਕਰੋ, ਅੰਦਰੋਂ ਦੀ ਰਿਸਪੈਕਟ ਕਰੋ। ਤੁਸੀਂ ਅੱਜ ਸ਼ੋਅ ਕਰ ਦਿੰਦੇ ਆ ਕਿ ਯਾਰ ਆਹ ਬੰਦੇ ਨੂੰ ਮੈਂ ਆਹ ਕਰ ਦਿੱਤਾ, ਅੰਦਰੋਂ ਦੀ ਉਹਦੀ ਕੇਅਰ ਤੇ ਕਰੋ ਬੰਦੇ ਨੂੰ ਜਿਹਨੇ ਤੁਹਾਡੇ ਨਾਲ ਇੰਨੀ ਦੇਰ ਕਬੱਡੀ ਤੁਹਾਡੇ ਵਕਫ ਕੀਤੀ, ਤੁਹਾਡੇ ਨਾਲ ਖੇਡਿਆ। ਤੁਸੀਂ ਇੰਨਾ ਕੁ ਦੇ ਨਾਲ ਕਰੋ ਨਾ ਗੱਲਬਾਤ। ਇਹ ਕਿ ਨਹੀਂ ਸਿਰਫ ਕਬੱਡੀ ਜਿੰਨਾ ਚਿਰ ਚੱਲਦੀ ਆ ਬਸ। ਇਨਸਾਨੀਅਤ ਸਭ ਤੋਂ ਵੱਡੀ ਚੀਜ਼, ਇਨਸਾਨੀਅਤ ਪੈਦਾ ਕਰੋ ਯਾਰ। ਅੱਜ ਕੱਲ੍ਹ ਹੈ ਨਹੀਂ
ਨਾ ਦਿਸਦੀ ਹੈ ਨਾ ਨਜ਼ਰੀ ਆਈ ਆ ਨਾ ਦਿਸਣੀ ਦਈ ਆ ਅੱਛਾ। ਆ ਸਾਡਾ ਬੇਲੂ ਡਾਊਨ ਹੋ ਗਿਆ, ਉਹਨੂੰ ਅਜੇ ਤੱਕ ਪੁੱਛਿਆ ਨਹੀਂ ਕਿਸੇ ਨੇ। ਆ ਹੁਣ ਲੈਣ ਤੇ ਉਹਨੂੰ ਲਿਆਉਣੇ ਆ, ਅੱਲਾ ਦਾ ਸ਼ੁਕਰ ਆ ਸੈਟਾ ਮਾਸ਼ਾਅੱਲਾ। ਹੋਰ ਮਹੀਨਾ ਏਕਾ ਵੇਖ ਲਓ ਤੁਹਾਡੇ ਸਾਹਮਣੇ ਇਨਸ਼ਾਅੱਲਾ ਆਤੀ ਹੋਏਗੀ ਅੱਲਾ ਦੇ ਫਜ਼ਲ ਕਰਮ ਨਾਲ। ਔਰ ਇਨਸ਼ਾਅੱਲਾ ਅੱਲਾ ਤੰਦਰੁਸਤੀ ਰੱਖੇ, ਅੱਲਾ ਖੈਰ ਕਰੇ, ਆਏਗਾ ਇਨਸ਼ਾਅੱਲਾ ਫੇਰ ਗਰਾਊਂਡਾਂ 'ਚ ਇਨਸ਼ਾਅੱਲਾ। ਦੋ ਸਵਾਲ ਆ ਭਾਈ ਤੁਹਾਡੇ ਕੋਲ ਫੇਰ ਮੇਰੇ। ਇੱਕ ਪਹਿਲਾ ਇਹ ਆ ਵੀ ਅੱਜ ਕੱਲ ਦੇ ਮੁੰਡਿਆਂ ਦੇ ਵਿੱਚ ਰਿਸਪੈਕਟ ਇਹ ਮੁੱਕ ਗਈ ਆ ਕਿ ਅੱਜ ਇੱਕ ਗਰਾਊਂਡ 'ਚ ਉਸਤਾਦੀ ਪੱਗ ਬੰਨ੍ਹ ਦਿੰਦੇ ਆ, ਮਠਿਆਈ ਖਵਾ ਦਿੰਦੇ ਆ, ਠੀਕ 6 ਮਹੀਨਿਆਂ ਬਾਅਦ ਉਹ ਅਗਲੇ 'ਚ ਚੱਲ ਜਾਂਦੇ। ਵੀ ਉਹ ਜਿਹੜੀ ਮਤਲਬ ਇੱਕ ਰਸਮ ਕੀਤੀ ਹੁੰਦੀ ਆ, ਉਸਤਾਦ ਜੈਨੂਅਨ ਬਣਿਆ ਹੁੰਦਾ, ਉਹਨੂੰ ਛੱਡ ਦਿੰਦੇ। ਠੀਕ ਹੈ ਜੀ। ਦੂਸਰਾ ਸਵਾਲ ਇਹਦੇ ਮੁਤਬਾਦਲ ਆ ਕਿ ਅੱਜ ਕੱਲ ਦੇ ਕੋਚ ਵੀ ਇਹੀ ਕਰ ਰਿਹਾ ਕਿ ਚੜ੍ਹਦੇ ਸੂਰਜ ਨੂੰ ਸਲਾਮ, ਡਿੱਗਦੇ ਨੂੰ ਕੋਈ ਨਹੀਂ ਪੁੱਛਦਾ। ਠੀਕ ਆ। ਇਹ ਤੁਸੀਂ ਵਾਰੀ-ਵਾਰੀ ਦੋਵਾਂ ਸਵਾਲਾਂ ਦਾ ਮੈਨੂੰ ਜਵਾਬ ਦੇਣਾ। ਪਹਿਲੇ ਸਵਾਲ ਇਹ ਆ ਕਿ ਪਹਿਲੇ ਸ਼ਾਗਿਰਦੀ ਵੱਲ ਹੁੰਨੇ ਵੀ ਸ਼ਾਗਿਰਦ ਇਦਾਂ ਕਿਉਂ ਕਰਦੇ? ਕੋਈ ਰੌਲਾ ਨਹੀਂ, ਐਡਾ ਕਿਹੜਾ ਰੌਲਾ? ਕੋਈ ਖਾਨਦਾਨੀ ਬੰਦੇ ਦਾ ਕੰਮ ਨਹੀਂ ਹੈ। ਪਹਿਲੇ ਨੰਬਰ ਤੇ ਮੈਂ ਅੱਗੇ ਗੱਲ ਦੱਸੀ ਹੈ ਕਿ ਜਿੱਦਾਂ ਮਾਂ ਪਿਓ ਇੱਕ ਹੁੰਦਾ ਨਾ, ਬੰਦੇ ਦਾ ਪਿਓ ਇੱਕ ਹੁੰਦਾ ਤੇ ਉਸਤਾਦ ਵੀ ਇੱਕ ਹੀ ਹੁੰਦਾ ਹਰ ਚੀਜ਼ ਦੇ ਵਿੱਚ, ਫੀਲਡ ਦੇ ਵਿੱਚ। ਜਿਵੇਂ ਕਬੱਡੀ ਹੈ ਉਸਤਾਦ ਇੱਕ ਹੀ ਹੁੰਦਾ, ਬਾਕੀ ਉੱਪਰਲੇ ਡਿਪਾਰਟਮੈਂਟ ਆ ਜਾਂ ਕੋਚ ਆ ਜਾਂਦੇ ਆ, ਤੁਹਾਡੇ ਸੀਨੀਅਰ ਸਾਰੇ ਹੀ ਹੈ। ਜਿਹੜਾ ਤੁਹਾਡਾ ਸੀਨੀਅਰ ਹੈਗਾ, ਜੂਨੀਅਰ ਲੇਕਿਨ ਉਸਤਾਦ ਇੱਕ ਹੀ ਹੁੰਦਾ। ਤੇ ਜੇ ਦੇਖੋ ਤੁਸੀਂ ਪਹਿਲੇ ਦਿਨ ਕਹਿ ਲਓ ਗਲੇ ਬੇਸ ਸਿੱਖ ਰਹੇ ਆ, ਉਹਦੇ ਕੋਈ ਰਹੋ, ਉਹ ਤੁਹਾਨੂੰ ਭੇਜਦਾ ਕਿਸੇ, ਜਿੱਥੇ ਵੀ ਭੇਜਦਾ ਉਹਦੇ ਅੰਡਰ ਜਾਓ, ਉਹਨੂੰ ਪੁੱਛ ਦੱਸ ਕੇ ਜਾਓ ਕਿ ਹਾਂਜੀ ਉਸਤਾਦ ਜੀ ਮੈਂ ਇਸ ਜਗ੍ਹਾ ਜਾ ਰਿਹਾ ਤੇ ਮੈਂ ਇੱਥੇ ਜਾਣਾ। ਤੇ ਫਿਰ ਤੁਹਾਡੇ ਨਾਲ ਦੁਆਵਾਂ ਵੀ ਰਹਿਣਗੀਆਂ ਉਸਤਾਦ ਦੀਆਂ, ਅਲਹਮਦੁਲਿਲਾ ਤੁਸੀਂ ਤਕੜਾ ਖੇਡੋਗੇ ਵੀ ਇਨਸ਼ਾਅੱਲਾ। ਬਾਕੀ ਜਿਹੜੇ ਛੱਡ ਕੇ ਜਾਂਦੇ ਆ, ਉਹ ਕਈ ਪਲੇਅਰ ਹੈਗੇ ਆ ਜੀ ਜਿਹੜੇ ਪਹਿਲੇ ਕਿਤੇ ਛਾਨੇ ਸਾਲ ਉਹਨਾਂ ਕੋਲ ਹੁੰਦੇ ਆ, ਬਾਅਦ 'ਚ ਉਜ਼ਲ ਕਰਨਾ ਡੋਗਰ ਉਹਨਾਂ ਕੋਲ ਚੱਲ ਜਾਂਦੇ ਆ, ਫਿਰ ਬਰਾਲ ਗਿੱਲ ਉਹਨਾਂ ਕੋਲ ਚੱਲ ਜਾਂਦੇ ਆ, ਫਿਰ ਠਾਠ ਆ ਜਾਂਦੇ ਘੁੰਮ ਘੁਮਾ ਕੇ, ਫਿਰ ਉਹ ਅੱਗੇ ਮੁਸਲਮਾਨ ਬੂਟਾ ਕਲੱਬ ਵਿੱਚ ਚੱਲ ਜਾਂਦੇ ਆ, ਫਿਰ ਅੱਗੇ ਇੱਕ ਹੋਰ ਕਲੱਬ ਵਿੱਚ ਚੱਲ ਜਾਂਦੇ ਆ। ਕੋਈ ਨਵਾਂ ਕਲੱਬ ਬਣ ਨਵੇਂ ਤੋਂ ਜਾਂਦਾ, ਕਲੱਬ ਜਿੱਧਰ ਮੋਟਰਸਾਈਕਲ ਮਿਲੀ ਜਾਂਦਾ ਯਾਰ ਉਧਰ ਲੇਕਿਨ ਬੰਦੇ ਰਿਸਪੈਕਟ ਨਹੀਂ ਹੁੰਦੀ, ਇਹ ਨਹੀਂ ਪਤਾ ਹੁੰਦਾ ਕਿ ਹਰ ਪਲੇਅਰ ਉਹਦੇ ਬਾਰੇ ਜਾਣਦਾ, ਵੀ ਹਰ ਪਲੇਅਰ ਉਹਨੂੰ ਬੈਡ ਕਮੈਂਟ ਵੀ ਕਰਦਾ, ਬਾਅਦ ਫਿਰ ਗੱਲਾਂ ਵੀ ਉਹਨੂੰ ਹੁੰਦੀਆਂ। ਤੇ ਇਹ ਕੰਮ ਨਹੀਂ ਕਰਨਾ ਚਾਹੀਦਾ। ਜਿੱਥੇ ਤੁਸੀਂ ਤੁਹਾਨੂੰ ਜਿਸ ਗਰਾਊਂਡ ਨੇ, ਜਿਸ ਉਸਤਾਦ ਨੇ ਤੁਹਾਨੂੰ ਸਿਖਾਈ ਹੈ, ਜਿੱਥੇ ਜਿਸ ਗਰਾਊਂਡ 'ਚ ਇੱਜ਼ਤ ਲੱਭੀ ਹੋਵੇ ਉਹਨੂੰ ਨਾ ਛੱਡਿਆ ਕਰੋ ਯਾਰ ਛੇਤੀ। ਪੈਸਾ ਦੇਖ ਕੇ ਜਾਂ ਆਪਣਾ ਫਾਇਦਾ ਦੇਖ ਕੇ ਇਹ ਨਹੀਂ ਕਰਨਾ ਚਾਹੀਦਾ, ਆਪਣੇ ਉਸਤਾਦ ਨੂੰ ਨਹੀਂ ਛੱਡਣਾ ਚਾਹੀਦਾ। ਤੇ ਦੋ ਨੰਬਰੀ ਨਾ ਕਰਿਆ ਕਰੋ ਯਾਰ, ਕਿ ਕਹਿਤਾ ਜੋ ਆਪਣੇ ਨਾਲ ਦਾ ਬੰਦਾ ਹੋਵੇ ਉਹਨੂੰ ਸੱਚੀ ਗੱਲ ਕਰ ਦੇਈਦੀ ਹੁੰਦੀ ਕਿ ਯਾਰ ਆ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਗੱਲ ਕਰੀਦੀ ਆ, ਉਹਦੇ ਨਾਲ ਫਿਰ ਉਹ ਗੱਲ ਤੇ ਪੂਰਾ ਉਤਰਿਆ ਕਰੋ, ਫਿਰ ਧੋਖਾ ਦੇਈ ਨਾ ਕਰਿਆ ਕਰੋ। ਦੋਵੇਂ ਜਣਿਆਂ ਦੀ ਰਿਸਪੈਕਟ ਹੁੰਦੀ। ਬਾਕੀ ਇਹ ਦੇਖੋ ਕਿ ਜਦੋਂ ਦੋਵੇਂ ਜਣਿਆਂ ਨੇ ਇੱਕ ਐਗਰੀ ਕੀਤਾ ਹੁੰਦਾ ਨਾ, ਕੋਈ ਸ਼ਾਇਦ ਕੋਈ ਗੱਲਬਾਤ ਵੀ ਹੁੰਦੀ ਆ, ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਕਰੋ ਕਿ ਯਾਰ ਅਸੀਂ ਕੱਲ ਨੂੰ ਫਿਰ ਵੀ ਕਿਤੇ ਮਿਲਣਾ। ਕੱਲਾ ਇੱਕ ਮੈਚ ਜਾਂ ਦੋ ਮੈਚ ਜਾਂ ਬਾਅਦ ਚੋਰਾ ਪਰਾ ਕੰਮ ਇਹ ਨਾ ਕਿੰਨਾ ਇਹ ਚੀਜ਼ ਨਾ ਰੱਖਿਆ ਕਰੋ ਯਾਰ। ਇਹ ਚੀਜ਼ ਨੂੰ ਖਤਮ ਕਰੋ। ਇੱਕ ਗਰਾਊਂਡ ਦੇ ਵਿੱਚ ਟ੍ਰੇਨ ਕਰਕੇ ਬਾਅਦ ਚੋਂ ਉਹਦੇ ਮੁਖਾਲਫ ਨਾ ਹੋਇਆ ਕਰੋ ਕਿ ਆਹ ਚੀਜ਼ ਇਸ ਤਰ੍ਹਾਂ, ਆਹ ਚੀਜ਼ ਇਸ ਤਰ੍ਹਾਂ। ਫਿਰ ਧੋਖਾ ਦੇਈ ਨਾ ਕਰਿਆ ਕਰੋ। ਬੰਦੇ ਵਿੱਚ ਧੋਖਾ ਕਰਦੇ ਬਹੁਤ ਜ਼ਿਆਦਾ ਕਿ ਮੈਂ ਜੀ ਮੈਚ ਤੇ ਜਾਣਾ ਜੀ, ਹਾਂਜੀ ਭਾਈ ਮੈਚ ਤੇ ਬੰਦੇ ਨੂੰ ਫੋਨ ਕੀਤਾ, ਹਾਂ ਭਾਜੀ ਮੈਂ ਆ ਰਿਹਾ, ਉਹਨੂੰ ਸਿੱਧਾ ਕਹੋ ਕਿ ਮੈਂ ਆ ਜਾਵਾਂਗਾ ਜੀ, ਤਾਂ ਨਹੀਂ ਆਉਣਾ, ਉਹਨੂੰ ਜਵਾਬ ਦੇ ਦਿਓ ਕਿ ਮੈਂ ਨਹੀਂ ਆਉਣਾ। ਤੁਸੀਂ ਮੈਚ ਤੇ ਪਹੁੰਚ ਜਾਂਦੇ ਆ, ਬਾਅਦ ਚੋਂ ਫਿਰ ਤੁਹਾਨੂੰ ਫੋਨ ਕਰੀ ਜਾਈਦਾ, ਤੁਸੀਂ ਫਿਰ ਅੱਡ ਤੇ ਕਹੀ ਜਾਂਦੇ ਮੈਂ ਆ ਗਿਆ ਮੈਚ ਸ਼ੁਰੂ ਹੋ ਜਾਂਦਾ ਵਾ, ਫਿਰ ਵੀ ਨਹੀਂ ਬੰਦੇ ਯਾਰ ਸੱਚ ਦੱਸੋ। ਆ ਜਿਹੜੇ ਗੇੜੇ ਨਾ, ਦੋ ਗੇੜੇ ਕਬੱਡੀ ਖਤਮ ਕਰ ਦਿੰਦੇ ਆ, ਕੋਈ ਵੀ ਚੀਜ਼ ਦਾ ਖਤਮ ਕਰ ਦਿੰਦੀ ਹਰ ਚ, ਝੂਠ ਖਤਮ ਕਰ ਦਿੰਦਾ। ਇਹਨੂੰ ਛੱਡੋ। ਜਿਹੜੀ ਇੱਜ਼ਤ ਰਿਸਪੈਕਟ ਇਸੇ ਤਰ੍ਹਾਂ ਹੀ ਆ ਸਕਦੀ ਹੈ ਅਗਰ ਤੁਸੀਂ ਝੂਠ ਫਰੇਬ ਛੱਡੋਗੇ ਤਾਂ। ਇਨਸਾਨੀਅਤ ਪੈਦਾ ਕਰੋ ਆਪਣੀ। ਕੋਚ ਵੀ ਫਿਰ ਤਾਂ ਹੀ ਕਰਦੇ ਆ, ਪਹਿਲੇ ਪਲੇਅਰ ਕਰਦੇ ਨਾ ਧੋਖਾ ਦੇਈ, ਫਿਰ ਕੋਚਾਂ ਨੇ ਵੀ ਇਹੀ ਕੁਛ ਹੀ ਕਰਨਾ। ਸਾਰੇ ਜਦੋਂ ਥੱਲੇ ਜੰਮਦੇ ਤੋਂ ਲੈ ਕੇ ਉੱਪਰ ਤੱਕ ਧੋਖਾ ਜਾਂ ਫਰੇਬ ਕੌਡੀ ਚ ਆ ਗਿਆ, ਤੇ ਫਿਰ ਉੱਪਰ ਵਾਲਿਆਂ ਨੇ ਵੀ ਉਦਾਂ ਹੀ ਕਰਨਾ। ਕੋਚਾਂ ਨੇ ਵੀ ਮੇਰੀ ਗੱਲ ਸੁਣੋ, ਕੋਚਾਂ ਦਾ ਬੰਦਾ ਕੋਈ ਕਿੱਥੋਂ ਕਸੂਰ ਘੁੰਮ ਨਹੀਂ। ਗਿਆ। ਕੋਚ ਹੁੰਦਾ, ਲੇਕਿਨ ਗੱਲ ਇਹ ਉਸਤਾਦ ਦੀ। ਹੁਣ ਪ੍ਰਾਇਮਰੀ ਸਕੂਲ 'ਚ ਉਸਤਾਦ ਹੋਰ ਹੈ, ਮਿਡਲ 'ਚ ਹੋਰ ਹੈ, ਗਾਂ ਮੈਟ੍ਰਿਕ ਜਿਹੜੇ ਕਰ ਲੈਣਾ ਉਹਦੇ ਹੋਰ ਹੈ, ਉਸ ਤੋਂ ਉੱਤੇ ਹਾਈ ਕਲਾਸ ਚੱਲ ਜਾਣਾ। ਉਹ ਪ੍ਰੋਫੈਸਰ ਟਾਈਪ ਬੰਦੇ ਹੁੰਦੇ ਜਿਨ੍ਹਾਂ ਸਿਰ ਮੈਚ ਉੱਤੇ ਦੇਖਣਾ ਬੰਦੇ ਨੂੰ ਵੀ ਕੀ ਕਰਦਾ, ਉਹਨੂੰ ਦੱਸਣਾ ਯਾਰ ਪੁੱਤ ਇੰਨਾ ਕਰ। ਲੇਕਿਨ ਸਾਡੇ ਬੰਦੇ ਪਤਾ ਕੀ ਕਰਦੇ, ਉਹ ਜਿਹਨੇ ਮਾੜਾ ਦੱਸਣਾ ਨਾ, ਉਹਨੇ ਕਹਿਣਾ ਆਹ ਜਿਹੜਾ ਉਸਤਾਦ ਨਾ ਅੱਜ ਕੱਲ੍ਹ ਇਹ ਬਾਵਾ ਰੂਚ 'ਚ ਜਾ ਰਿਹਾ, ਇਹਦੇ ਨਾਲ ਲੱਗ ਜਾਓ। ਜਿਹੜੇ ਨਾ ਵੀਜ਼ੇ ਉਹ ਚੰਗੇ ਖਿਲਾ ਦੇਗਾ, ਉਹ ਪਾਸਪੋਰਟ ਵੀ ਉਹਨੇ ਦੇ ਰੱਖਣਾ, ਫਿਰ ਲੱਭਣਾ ਉੱਥੋਂ ਅਸਲ ਕੁਝ ਨਹੀਂ ਹੁੰਦਾ। ਅੱਲਾਹ ਤਾਲਾ ਵੀ ਭੁੱਲ ਜਾਂਦਾ ਕਰੋ, ਅੱਲਾਹ ਤਾਲਾ ਤੇ ਯਕੀਨ ਰੱਖਿਆ ਕਰੋ। ਸਭ ਤੋਂ ਵੱਡੀ ਜ਼ਾਤ ਆ ਉਹ ਰੱਬ ਦੀ, ਅੱਲਾਹ ਤਾਲਾ ਦੀ ਜ਼ਾਤ, ਉਹ ਤੇ ਯਕੀਨ ਰੱਖਿਆ ਕਰੋ। ਮਿਹਨਤ ਕਰੋ, ਅੱਲਾਹ ਤਾਲਾ ਦੀ ਜ਼ਾਤ ਅਜਰ ਦਿੰਦੀ ਆ। ਪਰੇਸ਼ਾਨ ਨਾ ਹੋਇਆ ਕਰੋ ਯਾਰ ਕਿ ਮੈਨੂੰ ਇੰਨੇ ਲੈ ਜਾਣਾ ਤੇ ਮੈਨੂੰ ਇੰਨੇ ਲੈ ਜਾਣਾ। ਸਮਝੀ ਗੱਲ ਕਿ ਨਹੀਂ? ਉਹ ਇੱਕ ਰਿਸਪੈਕਟ ਹੀ ਕਰ ਸਕਦਾ ਜਦੋਂ ਤੁਸੀਂ ਅੱਛੇ ਬਣੋਗੇ, ਅੱਛੇ ਇਨਸਾਨੀਅਤ ਨੂੰ ਦਿਖਾਓਗੇ, ਫਿਰ ਹੀ ਉਹ ਤੁਹਾਡੀ ਬਹੁਤੀ ਰਿਸਪੈਕਟ ਕਰੇਗਾ। ਇਕੱਲੇ ਫਾਇਦੇ ਵੱਲ ਨਾ ਭੱਜੋ ਤੇ ਸੋਹਣੇ ਰੱਬ ਤੇ ਯਕੀਨ ਰੱਖਿਆ ਕਰੋ। ਗੱਲ ਇੱਕ ਹੋਰ ਹੈ ਵਿੱਚ ਵੀ ਜਿਹੜੇ ਆ 2-4 ਦਿਨ ਦੇ ਉਸਤਾਦ ਬਣੇ ਹੁੰਦੇ ਨਾ, ਇਹ ਮੁੰਡੇ ਚੰਗੇ ਉਸਤਾਦਾਂ ਕੋ ਆਪਣੇ ਮੁੰਡੇ ਪੱਟਦੇ ਆ, ਆਪਣਾ ਕਲੱਬ ਬਣਾਉਂਦੇ ਆ, ਉਹ 5-7 ਦਿਨ ਚੱਲਦੇ ਆ। ਖੁਦਾਰਾ ਜਿਹਨੇ ਉਸਤਾਦ ਨੇ ਬੱਚਾ ਤਿਆਰ ਕੀਤਾ ਨਾ, ਉਹਦੇ ਕੋਲ ਰਹਿਣ ਦਿਆ ਕਰੋ, ਆਪਣੇ ਬੱਚੇ ਤਿਆਰ ਕਰੋ। ਹਾਂ, ਅੰਨੀ ਹਿੰਮਤ ਨਹੀਂ
ਉਧਰੋਂ ਪੱਟ ਟੀਮ ਬਣਾ ਲੈਂਦੇ ਆ, ਫਿਰ ਉਹ ਉਹਨਾਂ ਨੇ ਕਦਰ ਕਰਨੀ ਹੈ ਤੇ ਉਹਨਾਂ ਨੂੰ ਇਹ ਖੈਰ ਪਰਵਾਹ ਵੀ ਨਹੀਂ ਇਦਾਂ ਦੇ ਉਸਤਾਦਾਂ ਨੂੰ ਹੁੰਦੀ। ਦੁੱਖ ਤਾਂ ਉਹਨਾਂ ਨੂੰ ਹੁੰਦਾ ਜਿਹਨਾਂ ਨੇ ਤਿਆਰ ਕੀਤਾ ਹੁੰਦਾ। ਨੀਤ ਫੀਸ ਭਾਈ ਤੁਹਾਡੇ ਨਾਲ ਵੀ ਸੇਮ ਇਹੀ ਕੁਐਸਚਨ ਹੈ। ਵਾਕਈ ਵੀ ਅੱਜ ਕੱਲ ਦੇ ਜਿਨ੍ਹਾਂ ਨੂੰ ਮਤਲਬ ਕਦੀ ਜਿਨ੍ਹਾਂ ਨੇ ਕੱਛਾ ਵੀ ਨਹੀਂ ਪਾਇਆ ਗਰਾਊਂਡ 'ਚ, ਠੀਕ ਹੈ ਨਾ, ਅੱਜ ਕੱਲ ਉਹੀ ਕੋਚ ਬਣਿਆ ਵਾ, ਉਸਤਾਦ ਬਣਿਆ ਵਾ, ਮੁੰਡੇ ਲਈ ਫਿਰਦੇ ਚਾਚਾ। ਭਾਈ ਪਲੇਅਰ ਨੇ ਮੀਆਂ ਧੋਖਾ ਦਿੰਦਾ ਨਾ, ਉਸਤਾਦਾਂ ਨੂੰ ਛੱਡ ਕੇ ਜਾਂਦਾ ਉੱਪਰੋਂ, ਫਿਰ ਕਹਿੰਦੇ ਕਿ ਇੱਕ ਧੋਖਾ ਦਿੰਦਾ, ਅਗਲਾ ਵੀ ਧੋਖੇ ਵਾਲੇ ਹੁੰਦਾ ਕੋਚ। ਕੋਚਾ ਵੀ ਅੱਗੋਂ ਫਿਰ ਰੱਬ ਉਹਨੂੰ ਉਦੋਂ ਦੇ ਭੇਜਦਾ ਕਿ ਟਕਰਾਣਾ ਕਿ ਲੈ ਜੇ ਤੂੰ ਪਿੱਛੇ ਇਦਾਂ ਦਾ ਕਰ ਗਿਆ ਫਿਰ ਤੈਨੂੰ ਵੀ ਧੋਖਾ ਹੀ ਟੱਕਰਨਾ, ਫਿਰ ਉਹਨੂੰ ਵੀ ਉਦਾਂ ਦਾ ਧੋਖੇਬਾਜ਼ ਕੋਚ ਹੀ ਟੱਕਰਦਾ ਕਹਿਣਾ ਕਿ ਤੁਸੀਂ ਨਸਲੀ ਉਸਤਾਦ ਕੋ ਜਾਂ ਨਸਲੀ ਇੱਕ ਬੰਦੇ ਨਾਲ ਲੱਗੇ ਉਹਨੂੰ ਕਦੀ ਵੀ ਬੰਦਾ ਫੇਕ ਨਹੀਂ ਟੱਕਰਦਾ। ਫਿਰ ਉਹਨੂੰ ਕੋਚ ਜਾਂ ਉਸਤਾਦ ਜਿੱਤਣਾ ਵੀ ਉਹ ਲੜ ਲੱਗਾ ਨਾ ਸ਼ੁਰੂ ਤੋਂ ਜੇ ਉਸਤਾਦ ਦੇ, ਕਿਉਂਕਿ ਉਹ ਗਰਾਊਂਡ ਉਹਨੂੰ ਪੁੱਛਦਾ ਵੀ ਹੈ, ਉਹਦੀ ਕਦਰ ਵੀ ਕਰਦਾ, ਉਹਨੂੰ ਪੂਰੀ ਉਹ ਕਹਿ ਲਾ ਕਿ ਪਹੁੰਚ ਵੀ ਦਿੰਦਾ ਹਰ ਅੱਗੇ ਪਿੱਛੇ ਤਰੀਕੇ ਨਾਲ। ਇਹੀ ਹੈ ਪਲੇਅਰਾਂ ਨੇ ਧੋਖਾ ਕਰਨਾ ਆਪਣੇ ਉਸਤਾਦਾਂ ਨਾਲ, ਆਪਣੇ ਕਲੱਬਾਂ ਨਾਲ, ਫਿਰ ਅੱਗੋਂ ਫਿਰ ਕੋਚ ਵੀ ਫਿਰ ਧੋਖਾ ਹੀ ਕਰਦੇ। ਉਹ ਕਹਿੰਦੇ ਠੀਕ ਹੈ ਇਹਨੇ ਵੀ ਆਪਣੇ ਉਸਤਾਦ ਨਾਲ ਕੀਤਾ, ਕੱਲ ਸਾਡੇ ਕਿਸ ਮਤਲਬ ਦਾ ਹੈ, ਉਹ ਵੀ ਇਸਤੇਮਾਲ ਕਰਦੇ ਆ। ਯਾਰ ਜਿਹੜੇ ਬਣਾਉਂਦੇ ਉਹਨਾਂ ਨੂੰ ਥੋੜਾ ਬਹੁਤ ਚਾਹੀਦਾ ਨਾ ਤੇ ਯਾਰ ਕੋਈ ਇੱਕ ਅੱਧਾ ਹੋਵੇ, 2-3 ਹੋਣ ਨਾਲ। ਪਲੇਅਰ ਨੂੰ ਖੁਦ ਸੋਚਣਾ ਚਾਹੀਦਾ ਮੀਆਂ, ਜਿਹੜਾ ਵੀ ਪਲੇਅਰ ਉੱਠਦਾ ਉਹਨੂੰ ਖੁਦ ਯਾਰ ਜਿਹੜੇ ਅੱਜ ਕੱਲ ਤੁਸੀਂ ਵੇਖਣੇ ਆ, ਕਹਿਣਾ ਤੇ ਨਹੀਂ ਚਾਹੀਦਾ, ਅੱਜ ਕੱਲ ਸਭ ਤੋਂ ਬਹੁਤੇ ਬੰਦੇ ਉਹ ਕੋਚ ਬਣੇ ਆ ਕਿ ਜਿਨ੍ਹਾਂ ਨੇ ਕਬੱਡੀ ਖੇਡੀ ਨਹੀਂ ਹੈ। ਮੈਂ 18 ਸਾਲਾਂ 19 ਸਾਲਾਂ 'ਚ ਨਹੀਂ ਉਹ ਬੰਦਿਆਂ ਨੂੰ ਕੋਚ ਖੇਡਦਿਆਂ ਵੇਖਿਆ ਕਿ ਜਿਹੜੇ ਅੱਜ ਕੱਲ ਕੋਚ ਬਣੇ ਆ। ਸਮਝੀ ਗੱਲ ਕਿ ਨਹੀਂ? ਇਹ ਜਿਹੜੇ ਖੇਡੇ ਹੋਏ ਬੰਦੇ ਕਬੱਡੀ, ਜਿਹੜੇ ਖੇਡਣ ਵਾਲੇ ਨਾ ਖੇਡੇ ਹੋਏ ਆ, ਉਹ ਐਸਪੀਸੀ ਦੇ ਕੋਲ ਹੀ ਨਹੀਂ ਆਉਂਦੇ ਹੈਗੇ। ਪੁਰਾਣਾ ਪਲੇਅਰ ਕਬੱਡੀ ਦਾ ਜਿਹੜਾ ਉਹਨਾਂ ਨੇ ਇਹ ਚੀਜ਼ ਨੂੰ, ਜਿਹੜੇ ਅੱਛੇ ਪਲੇਅਰ ਹੋਏ ਆ, ਕਬੱਡੀ ਖੇਡਦੇ ਆ, ਜਾਣਦੇ ਆ, ਉਹ ਇਹ ਕੋਚਿੰਗ ਦੇ ਦਿਵਾਲੇ ਹੋਏ ਨਹੀਂ ਹੈਗੇ। ਉਹ ਇਸੇ ਗੱਲੋਂ ਆਪਣੀ ਇੱਜ਼ਤ ਤੋਂ ਪਿੱਛੇ ਹੋਏ ਕਿ ਨਹੀਂ ਯਾਰ ਇਹਦੇ 'ਚ ਤੇ ਆਹ ਕੁਝ ਹੋ ਗਿਆ ਵਾ ਕਬੱਡੀ ਦੇ ਵਿੱਚ। ਯਾਰ ਸਾਡੀ ਕਬੱਡੀ ਬੜੀ, ਆਪਣੀ ਕਬੱਡੀ ਬੜੀ ਅੱਗੇ ਜਾ ਸਕਦੀ, ਹੋਰ ਵੀ ਅੱਗੇ ਜਾ ਸਕਦੀ ਅਗਰ ਆਹ ਚੀਜ਼ ਨੂੰ ਖਤਮ ਕੀਤਾ ਜਾਵੇ। ਖਿਲਾੜੀ ਜਿਹੜਾ ਖੇਡਣ ਵਾਲਾ ਬੰਦਾ ਕੋਚ ਹੋਵੇ, ਫਿਰ ਉਹਨੂੰ ਕੋਈ ਪਤਾ ਲੱਗਦਾ ਕਿ ਨਹੀਂ ਯਾਰ ਮੇਰਾ ਕੋਚ ਵੀ ਤਗੜਾ ਤੇ ਖਿਲਾੜੀ ਵੀ ਮੇਰਾ ਕੀ ਆ, ਪਲੇਅਰ ਨੂੰ ਵੀ ਪਤਾ ਲੱਗਦਾ ਤੇ ਉਹਦੇ ਉਸਤਾਦ ਨੂੰ ਵੀ ਪਤਾ ਲੱਗਦਾ। ਹੁਣ ਜਿਹਨੇ ਕਬੱਡੀ ਨਹੀਂ ਖੇਡੀ ਉਹ ਜ਼ਿਆਦਾ ਕੋਚ ਆ। ਤੁਸੀਂ ਵੇਖ ਲਓ 4 ਚਫੇਰੇ ਨਿਗਾਹ ਮਾਰ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਨਹੀਂ ਉੱਦਾਂ ਦੇ ਗਾਂ ਫਾਇਲ ਲੱਭਣਦੇ ਆ। ਉਹਨਾਂ ਨੂੰ ਕੀ ਆ, ਜਿਨ੍ਹਾਂ ਨੇ ਖੇਡੀ ਨਹੀਂ ਹੈ ਉਹਨਾਂ ਦੇ ਆਪਣਾ ਟਾਈਮ ਕੱਢਣਾ, ਆਪਣਾ ਟਾਈਮ ਕੱਢ ਲਿਆ ਤੇ ਬਸ ਗੱਲ ਖਤਮ ਹੋ ਗਈ। ਜਿਹਦੇ ਕੋਲ ਇੱਕ ਤਾਂ ਸਾਹ ਪਾਇਆ ਵੀ ਤੇ ਬੰਦੇ ਰਾਜੀ ਬੈਠੇ ਹੁੰਦੇ ਸੀਗੇ ਪੁਰਾਣੇ ਬੰਦੇ, ਕੋਈ ਚੰਗਾ ਇਹਨੇ ਇਹ ਸਾਹ ਆਇਆ ਨਾ ਜਾਂ ਇਹ ਲੱਗਾ ਤੇ ਸੌਖਾ ਕੰਮ ਹੈ, ਇਹਨੂੰ ਫੜ ਲਓ। ਤੇ ਉਦਾਂ ਦੇ ਅੱਜ ਕੱਲ੍ਹ ਉਸਤਾਦ, ਜਿਹੜਾ ਚੰਗਾ ਉਸਤਾਦ ਸੀਗਾ ਉਹ ਤਾਂ ਖਿਲਾਉਂਦਾ ਹੀ ਨਹੀਂ ਬੰਦੇ ਨੂੰ, ਕਹਿੰਦਾ ਯਾਰ ਬੱਤੇ ਜਿਹੜੇ ਮੁੰਡੇ ਆ ਬਦਤਮੀਜ਼ ਹੈ। ਤੇ ਜਿੰਨੇ ਵੀ ਹੁਣ ਦੇ ਪਲੇਅਰ ਉਸਤਾਦ ਸਾਰੇ ਹੀ 1-2 ਕਬੱਡੀਆਂ, 1-2 ਮੈਚ, 1-2 ਕਬੱਡੀਆਂ, ਮੈਚ ਤਾਂ ਬਹੁਤ ਦੂਰ ਦੀ ਗੱਲ ਹੋਣੀ ਹੈ। ਭਾਈ ਮੈਂ ਤਾਂ 19 ਸਾਲਾਂ 'ਚ ਕੋਈ ਨਹੀਂ ਵੇਖਿਆ ਜਿਹੜਾ ਤੂੰ ਕਹੀ ਜਾਂਦਾ ਮੈਂ ਖੇਡਦਾ। ਮੈਨੂੰ ਤਾਂ 19 ਸਾਲ ਹੋ ਗਿਆ, ਹਕੀਕਤ ਬਾਤ ਮੈਂ ਤੁਹਾਨੂੰ ਦੱਸਾਂ, 19 ਸਾਲ ਹੋ ਗਿਆ ਮੈਂ ਉਹ ਬੰਦੇ ਵੇਖ ਲਿਆ ਜਿਨ੍ਹਾਂ ਨੇ ਕਸਮੇ ਰੱਬ ਦੀ ਕਬੱਡੀ ਵੇਖੀ ਵੀ ਲਾਗੇ ਹੀ ਨਹੀਂ ਗਏ ਹੈਗੇ ਯਾਰ। ਉਹ ਕੋਚ ਬੜੇ ਆ, ਪਲੇਅਰ ਵੀ ਉਨਾ ਹੀ ਉੱਠਦਾ ਜਿੰਨਾ ਕੋਚ ਅੱਗੇ ਤੁਹਾਨੂੰ ਲੱਭਿਆ। ਦੇਖ ਲਓ ਕਿ ਤੁਸੀਂ ਹਿਸਾਬ ਲਾ ਲਓ, ਆਪਣੀ ਕਬੱਡੀ ਗਈ ਪਿੱਛੇ ਇਸੇ ਲਈ ਆ। ਦੇਖ ਲਓ ਤੁਹਾਡੇ ਸਾਹਮਣੇ ਕੋਈ ਪਲੇਅਰ ਬੰਦਾ ਜਿਹਨੇ ਕਬੱਡੀ ਖੇਡੀ ਆ ਉਹ ਕੋਚ ਆ, ਦੱਸੋ ਮੈਨੂੰ ਕਿਹੜਾ ਕੋਚ ਆ? ਜੇ ਵੇਖਣ ਜਾਵੇ ਨਾ, ਜੇ ਕਹਿੰਦੇ ਆ ਕਿ ਕੋਚ ਆ ਭਾਈ ਸਜਾਦ ਢਿੱਲੂ, ਮਾਸ਼ਾਅੱਲਾ ਬੜਾ ਤਗੜਾ ਖਿਲਾੜੀ ਹੋਇਆ ਸਜਾਦਾ ਢਿੱਲੂ, ਅੱਲਾ ਨੂੰ ਤੰਦਰੁਸਤੀ ਰੱਖੇ, ਯਾਦੀ ਕਰੇ। ਉਹਨੇ ਇਸੇ ਵਜ੍ਹਾ ਤੋਂ ਛੱਡ ਦਿੱਤਾ, ਉਹਨੂੰ ਪਤਾ ਪਲੇਅਰ ਕੀ ਚੀਜ਼ ਆ, ਇਹ ਕਿੱਦਾਂ ਦੇ ਉਹ ਖਿਲਾੜੀ ਸੀਗਾ। ਉਹਨੇ ਇੱਕ ਗੇਮ ਕੀਤੀ ਆ, ਉਹਨੇ ਆਪਣਾ ਆਪ ਬਣਾਇਆ। ਉਹ ਵੇਖ ਲਓ ਪਿੱਛੇ ਹੋ ਗਿਆ, ਇਸੇ ਵਜ੍ਹਾ ਤੋਂ ਪਿੱਛੇ ਹੋ ਗਿਆ ਯਾਰ ਕਬੱਡੀ 'ਚ ਇੱਜ਼ਤ ਹੀ ਕੋਈ ਨਹੀਂ ਹੈ, ਬੰਦਿਆਂ ਨੂੰ ਤਮੀਜ਼ ਹੀ ਨਹੀਂ ਹੈਗੀ। ਸਮਝੀ ਗੱਲ ਕਿ ਨਹੀਂ? ਤੁਹਾਡੀ ਮਿਹਰਬਾਨੀ ਹੈ ਯਾਰ, ਇਹ ਚੀਜ਼ ਦੇ ਉੱਤੇ ਮੱਦੇ-ਨਜ਼ਰ ਰੱਖੋ ਕਿ ਯਾਰ ਜਿਹੜਾ ਖੇਡਿਆ ਆ ਬੰਦਾ ਉਹਨੂੰ ਇੱਜ਼ਤ ਦਿਓ, ਉਹ ਗਾਂ ਕੋਚਿੰਗ ਕਰੇ। ਕੋਈ ਸੋਹਣਾ ਲੱਗਦਾ ਬੰਦਾ ਨਾਂ ਲੈਂਦਾ, ਕੋਈ ਗੱਲਬਾਤ ਹੁੰਦੀ। ਹੁਣ ਜਿਹੜਾ ਇੱਕ ਬੰਦਾ ਖੇਡਿਆ ਹੀ ਨਹੀਂ, ਪਤਾ ਹੀ ਨਹੀਂ, ਉਹ ਯਾਰ ਬੰਦੇ ਕੋਚ ਆ, ਉਹ ਬੰਦੇ ਪਲੇਅਰਾਂ ਨੂੰ ਦੱਸਣ ਦੇ ਆ। ਉੱਦਾਂ ਦੇ ਗਾਂ ਸਾਡੇ ਪਲੇਅਰ ਆ ਜਿਹੜੇ ਉਹਨਾਂ ਦੇ ਕੋਲੋਂ ਟ੍ਰੇਨਿੰਗਾਂ ਕਰਦੇ ਆ। ਮੈਂ ਤਾਂ ਇਹ ਬੜਾ ਯਾਰ ਮਤਾਸਰ ਹੁੰਦਾ ਕਿ ਇੱਕ ਬੰਦੇ ਨੇ ਖੇਡੀ ਨਹੀਂ, ਉਹਦੇ ਕੋਲੋਂ ਟ੍ਰੇਨਿੰਗਾਂ ਲੈ ਰਹੇ ਆ ਯਾਰ। ਖੁਦਾਰਾ ਕਬੱਡੀ ਨੂੰ ਅੱਗੇ ਲੈ ਕੇ ਚੱਲੀਏ, ਇੱਥੇ ਹੀ ਨਾ ਰਹਿ ਦਈਏ, ਸੁੱਟ ਤੋਂ ਖਤਮ ਕਰ ਦੋ, ਕਬੱਡੀ ਨੂੰ ਅੱਗੇ ਲੈ ਕੇ ਚੱਲੀਏ। ਜਿਹੜੇ ਆਉਣ ਵਾਲੇ ਬੰਦੇ ਆ ਇਹਨਾਂ ਨੂੰ ਕੋਈ ਫਾਇਦਾ ਹੋਵੇ। ਲੋ ਜੀ ਵਲੌਗ ਦੇ ਐਂਡ ਦੇ ਉੱਤੇ ਆਪਾਂ ਐਂਡ ਤੇ ਪੈਗਾਮ ਭਾਈ ਤੁਸੀਂ ਦੋ ਨਵੀਂ ਜਨਰੇਸ਼ਨ ਨੂੰ, ਨਿਊ ਨੂੰ ਗੱਲ ਇਹ ਆ ਕਿ ਨਵੇਂ ਬੰਦਿਆਂ ਲਈ ਇਹ ਹੀ ਆ, ਮੁੰਡਿਆਂ ਲਈ ਕਿ ਜਿਹੜੇ ਟ੍ਰੇਨਰ ਕਰਨ ਦੇ ਆ, ਇਹਨਾਂ ਲਈ ਕਿ ਯਾਰ ਅੱਛਾ ਤੁਸੀਂ ਉਸਤਾਦ ਇੱਕ ਵਾਰੀ ਫੜ ਲਓ, ਚੰਗਾ ਫੜ ਲਓ ਜਿਹਨੇ ਖੇਡੀ ਹੋਵੇ। ਇਹ ਕਿ ਨਹੀਂ ਕਿ ਯਾਰ ਕੋਈ ਉਹ ਬੰਦਾ ਆਪ ਕਲਾਪਾ ਜੀ ਮੈਂ ਉਹਦੇ ਵੱਲ ਚੱਲ ਜਾ ਤੇ ਮੈਨੂੰ ਉਹ ਫਾਇਦਾ ਦੇਗਾ, ਵੀ ਯਾਰ ਉਹਦੇ ਵੱਲ ਨਾ ਜਾਓ, ਆਪਣੇ ਰੱਬ ਸੋਹਣੇ ਤੇ ਯਕੀਨ ਰੱਖੋ। ਤੇ ਉਸਤਾਦ ਖੇਡਿਆ ਨਾ ਜਿਹੜਾ ਕਬੱਡੀ, ਉਹਦੇ ਕੋਲ ਜਾਓ, ਉਹਦੇ ਕੋਲ ਅੱਛੇ ਤਰੀਕੇ ਨਾਲ ਟ੍ਰੇਨਰ ਕਰੋ, ਨੇਕ ਨੀਤੀ ਨਾਲ, ਅੱਲਾਹ ਤਾਲਾ ਅਜਰ ਦੇਗਾ। ਤੇ ਇਹ ਹੀ ਆ ਸਾਰਿਆਂ ਨਵੇਂ ਮੁੰਡਿਆਂ ਲਈ, ਇਹ ਹੀ ਆ ਸਭ ਤੋਂ ਵੱਡੀ ਗੱਲ
ਕਿ ਆਪਣੇ ਆਰਾਮ ਸਕੂਨ ਨਾਲ ਟ੍ਰੇਨਿੰਗ ਕਰੋ, ਨਮਾਜ਼ ਪੜੋ ਤੇ ਰੱਬ ਸੋਹਣੇ ਤੇ ਯਕੀਨ ਰੱਖੋ ਤੇ ਉਸਤਾਦ ਇੱਕ ਹੀ ਰੱਖੋ। ਚਾਰ ਚਫੇਰੇ ਘੁੰਮ ਫਿਰ ਕੇ ਨਹੀਂ, ਇੱਕੋ ਹੀ ਪਾਸੇ ਇੱਕੋ ਹੀ ਗਰਾਊਂਡ, ਮਜ਼ਾ ਫੇਰ ਹੀ ਆਉਂਦਾ। ਅੱਲਾਹ ਤਾਲਾ ਦੀ ਜ਼ਾਤ ਇੱਜ਼ਤ ਦਿੰਦਾ, ਮਾਲਕ ਯਾਰ ਦਿੰਦਾ ਇੱਜ਼ਤ, ਤੇ ਉਹ ਸੋਹਣੇ ਰੱਬ ਦੇ ਸਿਰਫ ਯਕੀਨ ਰੱਖੋ। ਤੁਸੀਂ ਬੇਯਕੀਨੇ ਹੋ ਕੇ ਚਾਰ ਚਫੇਰੇ ਫਿਰਦੇ ਰਹਿੰਦੇ ਨਾ, ਉਹਦਾ ਮਜ਼ਾ ਕੋਈ ਨਹੀਂ। ਤੇ ਇੱਕ ਗੱਲ ਹੋਰ ਆ ਕਿ ਤੁਸੀਂ ਜਿਹੜਾ ਵਾ ਦੇਸੀ ਖੁਰਾਕ ਨੂੰ ਤਰਜੀਹ ਦਿਓ ਮੇਰੇ ਵੀਰ, ਦੇਸੀ ਖੁਰਾਕ ਨੂੰ ਤਰਜੀਹ ਦਿਓ। ਗੋਸ਼ਤ, ਆਂਡੇ, ਸ਼ਹਿਦ, ਦਲੀਆ। ਜੇ ਕਬੱਡੀ ਖੇਡਣੀ ਆ ਤਾਂ ਤੇ ਲੰਮੀ ਕਬੱਡੀ, ਤੇ ਜੇ ਤੁਸੀਂ ਸ਼ਾਟ ਹੀ ਖੇਡਣੀ ਆ ਤੇ ਫਿਰ ਤੁਹਾਨੂੰ ਪਤਾ ਸ਼ਾਟ ਚੱਲਣ ਦਿਆ, ਜੋ ਫਿਰ ਉਹ ਕਰ ਲਓ, ਉਹ ਤੁਹਾਡੀ ਆਪਣੀ ਮਰਜ਼ੀ ਆ, ਉਸ ਕਹਿੰਦੇ ਤੇ ਨਹੀਂ, ਬਾਕੀ ਕਰਨਾ ਚਾਹੀਦਾ ਵੀ ਨਹੀਂ ਹੈ। ਤੇ ਬਾਕੀ ਵਿਹਲੇ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਔਰ ਸ਼ੇਅਰ ਕਰੋ। ਹਫੀਜ਼ ਭਾਈ ਆਪਣੇ ਫੈਨਾਂ ਨੂੰ ਵੀ ਕੋਈ ਵਿਹਲੇ ਪੰਜਾਬੀ ਸਾਰੇ ਬੰਦੇ ਕਰਨ, ਲਾਈਕ ਐਂਡ ਫਾਲੋ ਐਂਡ ਸਬਸਕ੍ਰਾਈਬ ਲਾਜ਼ਮੀ ਕਰੋ। ਜ਼ਰੂਰ ਬ్రో। ਓਕੇ।